ਕੱਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ 'ਚ ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਸਤੰਬਰ ਦੀ 24 ਤਰੀਕ ਆ, ਦਿਨ ਸ਼ੁੱਕਰਵਾਰ, ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਰੇ ਸਪਾਂਸਰਸ ਦਾ ਧੰਨਵਾਦ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਦਿੱਤਾ। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂ, ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਿਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ। ਸਾਰਿਆਂ ਦਾ ਧੰਨਵਾਦ। ਤੇ ਆਓ ਖਬਰਾਂ ਦੇ ਉੱਤੇ ਜੇ ਨਜ਼ਰ ਆਪਾਂ ਮਾਰਨੀ ਸ਼ੁਰੂ ਕਰਦੇ ਜਾਈਏ ਤਾਂ ਅੱਜ ਹਾਊਸ ਨੇ ਇੱਕ ਨਵਾਂ ਲੈਜਿਸਲੇਸ਼ਨ ਪਾਸ ਕਰ ਦਿੱਤਾ ਹੈ ਜਿਸ ਦੇ ਵਿੱਚ ਅਬੋਰਸ਼ਨ ਦੇ ਰਾਈਟ ਨੂੰ ਲੈ ਕੇ ਟੈਕਸਸ ਦੇ ਜਿਹੜੇ ਲਾਅ ਦੇ ਕਰਕੇ ਕਹਿੰਦੇ ਵੀ ਕਾਫੀ ਇਹ ਮੁੱਦਾ ਭਖਿਆ ਸੀਗਾ। ਹਾਊਸ ਰੈਜ਼ੋਲੂਸ਼ਨ 3755 ਵੂਮਨ ਹੈਲਥ ਪ੍ਰੋਟੈਕਸ਼ਨ ਐਕਟ ਜਿਹੜਾ ਆ ਉਹ ਪਾਸ ਕੀਤਾ ਗਿਆ। ਡੈਮੋਕ੍ਰੇਟਿਕ ਕੰਟਰੋਲਡ ਜਿਹੜਾ ਹਾਊਸ ਆ ਉਸ ਦੇ ਵਿੱਚ 211 ਦੇ ਮੁਕਾਬਲੇ 218 ਵੋਟਾਂ ਦੇ ਨਾਲ ਸੈਨੇਟ ਦੇ ਵਿੱਚ ਇਸ ਦੇ ਪਾਸ ਹੋਣ ਦੇ ਕੋਈ ਬਹੁਤੇ ਜਿਹੜੇ ਉਹ ਚਾਂਸ ਨਹੀਂ ਹੈਗੇ ਕਿਉਂਕਿ ਡੈਮੋਕ੍ਰੇਟਸ ਦੀ ਉੱਥੇ 60 ਵੋਟਾਂ ਦੇ ਨਾਲ ਮੈਜੋਰਟੀ ਨਹੀਂ ਹੈਗੀ। 1973 ਦੇ ਵਿੱਚ ਸੁਪਰੀਮ ਕੋਰਟ ਦੇ ਇੱਕ ਜਿਹੜਾ ਫੈਸਲਾ ਸੀਗਾ ਰੋ ਵਰਸਿਸ ਵੇਡ ਦੇ ਵਿੱਚ ਉਹਨਾਂ ਨੇ ਰਾਈਟ ਟੂ ਅਬੋਰਸ਼ਨ ਦੀ ਜਿਹੜੀ ਆ ਉਹ ਗਾਰੰਟੀ ਇਸ ਦੇ ਨਾਲ ਜਿਹੜੀ ਉਹ ਦਿੱਤੀ ਸੀਗੀ। ਪਰ ਟੈਕਸਸ ਦੇ ਇਸ ਨਵੇਂ ਕਾਨੂੰਨ ਦੇ ਨਾਲ ਉਸ ਦੇ ਉੱਤੇ ਵੀ ਕਹਿੰਦੇ ਵੀ ਕਈ ਸਵਾਲ ਆ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮਿਸੀਸਿਪੀ ਦੇ ਇੱਕ ਅਬੋਰਸ਼ਨ ਦਾ ਕਾਨੂੰਨ ਆ ਉਸ ਦੇ ਉੱਤੇ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੋਣ ਜਾਵੇਗੀ। ਜੀ, ਅਗਲੀ ਖਬਰ ਜਿਹੜੀ ਆ ਵਾਸ਼ਿੰਗਟਨ DC ਤੋਂ ਆ ਰਹੀ ਆ ਜਿੱਥੇ ਕਿ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਆਏ ਹੋ। ਉਹਨਾਂ ਦਾ ਬਹੁਤ ਵੱਡਾ ਜਿਹੜਾ ਵਿਰੋਧ ਉੱਥੇ ਹੋ ਰਿਹਾ। ਇਕੱਲੇ ਕਿਸਾਨ ਨਹੀਂ ਹੈਗੇ, ਸਿੱਖ ਜਥੇਬੰਦੀਆਂ ਵੀ, ਖਾਲਿਸਤਾਨੀ ਪੱਖੀ ਵੀ, ਕਸ਼ਮੀਰੀ ਵੀ, ਹੋਰ ਬਹੁਤ ਜ਼ਿਆਦਾ ਜਿਹੜਾ ਉੱਥੇ ਵਿਰੋਧ ਹੋ ਰਿਹਾ। ਸੋ ਹਜੇ ਤੱਕ ਕਹਿੰਦੇ ਵੀ ਪੰਜਾਬੀ ਜਾਂ ਸਿੱਖ ਕਮਿਊਨਿਟੀ 'ਚੋਂ ਕੋਈ ਉਹਨਾਂ ਦੇ ਉੱਥੇ ਸਵਾਗਤ ਕਰਨ ਦੇ ਵਿੱਚ ਨਹੀਂ ਆਇਆ। ਪਰ ਕਹਿੰਦੇ ਅੰਦਰਲੀਆਂ ਖਬਰਾਂ ਆ ਰਹੀਆਂ, ਹੋ ਸਕਦਾ ਜਿਹੜੀ ਮੋਦੀ ਦੀ ਸਰਕਾਰ ਆ ਉਹ ਕੁਛ ਕੁ ਜਿਹੜੇ ਸਿੱਖਾਂ ਦੇ ਵਿੱਚੋਂ ਜਿਹੜੇ ਚਮਚੇ ਆ ਉਹਨਾਂ ਨੂੰ ਲੈ ਕੇ ਮੀਡੀਆ ਸ਼ੋਅ ਕਰਦਾ ਵੀ ਦੇਖੋ ਜੀ ਇਹ ਜਿਹੜੇ ਫਾਰਮਰਸ ਆ ਇਹ ਸਾਡੇ ਨਾਲ ਹੈਗੇ ਆ। ਸੋ ਇੱਦਾਂ ਦੀ ਗੰਦੀ ਪੋਲੀਟਿਕਸ ਉਹ ਕਰ ਸਕਦੇ ਆ। ਸੋ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ। ਉਹਨਾਂ ਨੂੰ ਵੀ ਦੇਖਣਾ ਚਾਹੀਦਾ ਜਿਹੜੇ ਕੁਛ ਸਾਲ ਪਹਿਲਾਂ ਸੈਨੋਜ਼ੇ ਦੇ ਵਿੱਚ ਜਦੋਂ ਇੰਡੀਆ ਦਾ ਪ੍ਰਾਈਮ ਮਿਨਿਸਟਰ ਮੋਦੀ ਇੱਥੇ ਆਇਆ ਸੀ 4000 ਦੇ ਕਰੀਬ ਜਿਹੜੇ ਪੰਜਾਬੀ ਸੀਗੇ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ। ਕੁਛ ਕੁ ਜਿਹੜੇ ਜਿਨ੍ਹਾਂ ਦੀ ਜ਼ਮੀਰ ਮਰੀ ਹੋ ਸੀ 10 ਕੁ ਜਾਣੇ ਜਿਹੜੇ ਸੀਗੇ ਉਹਨਾਂ ਨੇ ਅੰਦਰ ਜਾ ਕੇ ਉਹਨੂੰ ਸਰੋਪੇ ਵੀ ਦਿੱਤੇ ਸੀ। ਤੇ ਅਨਫੋਰਚੂਨੇਟ ਪਾਰਟ ਇਹ ਆ ਵੀ ਉਹੀ ਬੰਦੇ ਬਾਕੀ ਚਾਹੇ ਉਹ ਖਾਲਿਸਤਾਨੀ ਹੋਣ, ਚਾਹੇ ਅਕਾਲੀ ਹੋਣ, ਚਾਹੇ ਕਾਂਗਰਸੀ, ਉਹਨਾਂ ਨਾਲ ਵੀ ਤੁਰੇ ਫਿਰਦੇ ਆ। ਸੋ ਸਾਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਜੇ ਕੋਈ ਪੰਜਾਬੀ ਕਮਿਊਨਿਟੀ 'ਚੋਂ ਬੰਦਾ ਇੱਦਾਂ ਦਾ ਕੰਮ ਕਰਨਾ ਤਾਂ ਕਰਦਾ ਆ, ਮੋਦੀ ਦਾ ਸਵਾਗਤ ਕਰਦਾ, ਉਹਦਾ ਟੋਟਲੀ ਸਾਨੂੰ ਬਾਈਕਾਟ ਕਰਨਾ ਚਾਹੀਦਾ ਹੈਗਾ ਆ। ਦੂਜੀ ਗੱਲ ਇਹ ਆ ਵੀ ਕਹਿੰਦੇ ਵੀ ਜਿੱਦਾਂ ਦਾ ਬੰਦਾ ਕੰਮ ਕਰਦਾ ਉੱਦਾਂ ਦੇ ਰਿਜ਼ਲਟ ਮਿਲਦਾ। ਜਦੋਂ ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਗਿਆ ਸੀ ਉਹਨੂੰ ਕੋਈ ਵੀ ਇਹਨਾਂ ਨੇ ਸਵਾਗਤ ਕਰਨ ਲਈ ਨਹੀਂ ਉੱਥੇ ਬੰਦਾ ਮੇਨ ਭੇਜਿਆ। ਜਿਹੜੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਸੀ ਉਹਨਾਂ ਦੀ ਬੜੀ ਬੇਇੱਜ਼ਤੀ ਕੀਤੀ। ਈਵਨ ਜਿਹੜਾ ਉੱਥੇ ਦਾ ਜਿਹੜਾ ਕਰੈਕਟਰਲੈਸ ਜਿਹੜਾ ਚੀਫ ਮਿਨਿਸਟਰ ਆ ਜਿਹਨੂੰ ਹੁਣ ਕੱਢ ਵੀ ਦਿੱਤਾ ਗਿਆ ਉਹਨੂੰ ਵੀ ਬਹੁਤ ਬਕਵਾਸ ਕੀਤਾ ਸੀ ਬਾਹਰਲੇ ਸਿੱਖਾਂ ਦੇ ਅਗੇਂਸਟ। ਸੋ ਉਹੀ ਹਾਲ ਹੁਣ ਮੋਦੀ ਦਾ ਹੋਇਆ। ਇਹਨੂੰ ਕੋਈ ਉੱਥੇ ਲੈਣ ਨਹੀਂ ਪਹੁੰਚਿਆ ਹੈਗਾ, ਕੋਈ ਮੀਡੀਆ ਦੇ ਵਿੱਚ ਕਵਰੇਜ ਨਹੀਂ ਆ ਰਹੀ ਹੈਗੀ। ਤੇ ਹੁਣ ਜਿਹੜਾ ਇੰਡੀਆ ਦਾ ਮੀਡੀਆ ਹੈ ਉਹ ਚਲਾ ਵੀ ਬਹੁਤ ਚੀਕ ਰਿਹਾ ਵੀ ਦੇਖੋ ਜੀ ਸਾਡਾ ਉੱਥੇ ਇਹ ਕਵਰੇਜ ਨਹੀਂ ਹੋ ਰਹੀ ਹੈਗੀ ਜੀ। ਤੇ ਇਹ ਜਿਹੜੇ ਗਏ ਸੀ ਉੱਥੇ ਜਿਹੜੇ ਉੱਥੇ ਦੇ ਪਿੱਠ ਲੱਗੂ ਉੱਥੋਂ ਦਾ ਮੀਡੀਆ ਆਇਆ ਸੀ ਕੋਈ ਉੱਥੇ ਡਰਮ ਜੇ ਵਜਾਉਂਦਾ ਸੀ ਤੇ ਕਹਿੰਦੇ ਵੀ ਤੁਸੀਂ ਸਵਾਗਤ ਕਰਨ ਦੇ ਲਈ ਆਏ ਆ। ਕਹਿੰਦਾ ਨਹੀਂ, ਸਾਨੂੰ ਤਾਂ ਸੱਦਿਆ ਸੀਗਾ, ਅਸੀਂ ਤਾਂ ਮਿਊਜ਼ਿਕ ਦੇ ਤੌਰ ਦੇ ਉੱਤੇ ਸਾਨੂੰ ਤਾਂ ਪੈਸੇ ਹਿਸਾਬ ਦੇ ਨਾਲ ਮਿਲਦੇ ਆ ਤੇ ਤਾਂ ਅਸੀਂ ਇੱਥੇ ਡਰਮ ਵਜਾਉਣ ਆਏ ਆ, ਨਹੀਂ ਤਾਂ ਸਾਡਾ ਮੋਦੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇੱਕ ਹਿਸਾਬ ਦੇ ਨਾਲ। ਸੋ ਬਹੁਤ ਜ਼ਿਆਦਾ ਵਿਰੋਧ ਆ। ਇੱਕ ਹੋਰ ਬੀਬੀ ਉੱਥੇ ਜਿਹੜੀ ਆ ਪੱਤਰਕਾਰਤਾ ਦੇ ਤੌਰ ਦੇ ਉੱਤੇ ਪਹੁੰਚੀ ਸੀਗੀ ਤਾਂ ਉਹ ਉੱਥੇ ਜਿਹੜੇ ਪ੍ਰੋਟੈਸਟ ਕਰਨ ਆਏ ਸੀ ਜਾਂ ਜਿਹੜੇ ਲੋਕ ਉੱਥੇ ਘੁੰਮ ਫਿਰ ਰਹੇ ਸੀ ਉਹਨੂੰ ਕਹੇ ਵੀ ਤੁਸੀਂ ਉਹ ਕਹਿੰਦਾ ਵੀ ਸਾਡੀ ਗੱਲ ਨਹੀਂ ਸੁਣਨੀ। ਉਹ ਕਹਿੰਦੇ ਤੁਸੀਂ ਸਾਡੀ ਸਵਾਹ ਸੁਣਨੀ ਆ। ਜਿਹੜਾ ਬੰਦਾ ਕਹਿੰਦਾ ਅਸੀਂ ਕਿਸਾਨਾਂ ਦੀ ਗੱਲ ਕਰਨੀ ਉਦੋਂ ਤੁਹਾਨੂੰ ਪਚਣੀ ਨਹੀਂ ਆ। ਸੋ ਇਹ ਜਿਹੜੀ ਚੀਜ਼ ਆ ਇੱਧਰ ਟਕੈਤ ਨੇ ਵੀ ਜਿਹੜੀ ਆ ਸਾਡੇ ਪੋਟਸ ਹੈਗੇ ਆ ਪ੍ਰੈਜ਼ੀਡੈਂਟ ਜਿਹੜੇ ਆ ਉਹਨਾਂ ਨੂੰ ਇੱਕ ਟਵੀਟ ਜਿਹੜਾ ਉਹ ਕੀਤਾ ਵੀ ਉਹਨਾਂ ਨੇ ਕਿਹਾ ਵੀ ਭਾਈ ਸਾਡੀ ਕਿਸਾਨਾਂ ਦੀ ਜਿਹੜੀ ਆਵਾਜ਼ ਆ ਉਸ ਨੂੰ ਚੱਕੋ
ਤੇ ਇਸ ਬੰਦੇ ਨੂੰ ਜਿਹੜਾ ਕਿਸਾਨਾਂ ਦੇ ਬਾਰੇ ਜਿਹੜਾ ਉਹ ਪੁੱਛੋ। ਸੋ ਕਈ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਜੀ, ਆ, ਪਰ ਰਾਈਟ ਨਾਓ ਪੂਰਨ ਵੱਡੇ ਤੌਰ ਦੇ ਉੱਤੇ ਜਿਹੜੀ ਆ ਵਿਰੋਧ ਆ ਉਹ ਹੋ ਰਿਹਾ ਆ। ਉੱਥੇ ਜਿਹੜਾ ਹਰਜੋਤ ਸਿੰਘ ਜੀ ਵਾਈਟ ਹਾਊਸ ਦੇ ਬਾਹਰ ਅੱਜ ਜਿਹੜਾ ਆ ਉਹ 12 ਤੋਂ 2 ਵਜੇ ਉੱਥੇ ਦੇ ਸਮੇਂ ਦੇ ਮੁਤਾਬਕ, ਯਾਨੀ ਕਿ ਉੱਥੇ ਸਮਾਂ ਜਿਹੜਾ ਉਹ ਹੋ ਗਿਆ ਆ। ਸੋ ਉੱਥੇ ਦੇਖ ਤੇ ਇੱਕ ਫਤਿਹ ਰੈਲੀ ਜਿਹੜੀ ਆ ਉਹ ਸਿੱਖ ਫॉर ਜਸਟਿਸ ਦੇ ਦੁਆਰਾ ਹੋਣੀ ਆ। ਇਸ ਤੋਂ ਬਾਅਦ ਦੇ ਵਿੱਚ ਅੱਜ ਹੀ 2 ਤੋਂ 4 ਵਜੇ ਤੋਂ ਬਾਅਦ NRIs ਫॉर ਫਾਰਮਰਸ ਰੈਲੀ ਜਿਹੜੀ ਆ ਉਹ ਉੱਥੇ ਹੋਣੀ ਆ, ਜਿੱਥੇ ਕਿ ਮੋਦੀ ਤੇ ਇੰਡੀਅਨ ਸਟੇਟ ਦੇ ਖਿਲਾਫ ਜਿਹੜਾ ਆ ਉਹ ਹੋਣਾ ਆ, ਮੁਜ਼ਾਹਰਾ ਕੀਤਾ ਜਾਣਾ ਆ। ਇਹ ਮੋਨੂਮੈਂਟ ਸਾਊਥ ਸਾਈਡ ਪਾਰਕ ਜਿਹੜਾ ਆ ਉਹ ਅੱਜ ਉੱਥੇ 2 ਤੋਂ 4 ਵਜੇ ਤੱਕ ਉੱਥੇ ਮੁਜ਼ਾਹਰਾ ਜਿਹੜਾ ਉਹ ਹੋਣਾ ਆ। ਕੱਲ ਨੂੰ ਫਿਰ ਜਿਹੜੀਆਂ ਸਾਰੀਆਂ ਹੀ ਜਥੇਬੰਦੀਆਂ, ਸਿੱਖ ਜਥੇਬੰਦੀਆਂ, ਉਹਨਾਂ ਨੇ ਇੰਡੀਅਨ ਸਟੇਟ ਤੇ ਜਿਹੜਾ ਮੋਦੀ ਦੇ ਖਿਲਾਫ ਮੁਜ਼ਾਹਰਾ UN ਦੇ ਆਫਿਸ ਦੇ ਬਾਹਰ, ਨਿਊਯਾਰਕ ਦੇ ਬਾਹਰ ਸਵੇਰੇ ਜਿਹੜਾ ਆ 25 ਤਰੀਕ ਨੂੰ 9 ਤੋਂ 11 ਵਜੇ ਤੱਕ ਜਿਹੜਾ ਆ ਉਹ ਕਰਨਾ ਆ। ਸੋ ਮੋਦੀ ਜਿੱਥੇ ਵੀ ਜਾ ਰਿਹਾ ਆ ਉਸ ਨੂੰ ਤੇ ਉਹਦੀ ਹਿਟਲਰ ਦੇ ਨਾਲ ਜੁੜੀ ਹੋਈ ਫੋਟੋ ਜਿਹੜੀ ਆ ਉਹ ਨਜ਼ਰ ਆ ਰਹੀ ਆ। ਉਹਨੂੰ ਇੱਕ ਵਾਰੀ ਜਿਹੜਾ ਆ ਪਤਾ ਲੱਗ ਜਾਣਾ ਚਾਹੀਦਾ ਆ ਵੀ ਬਾਹਰ ਤੇਰਾ ਹੁਣ ਬਹੁਤ ਜ਼ਿਆਦਾ ਵਕਾਰ ਆ ਉਹ ਘਟ ਚੁੱਕਾ ਆ। ਚਮਚੇ ਤਾਂ ਓਬਵੀਅਸਲੀ ਜਿਹੜੇ ਜਿੱਥੇ ਵੀ ਜਾਓਗੇ, ਜਿਨ੍ਹਾਂ ਦੇ ਵੀ ਆ, ਉਹ ਤੁਹਾਨੂੰ ਉੱਥੇ ਲੱਭ ਹੀ ਜਾਂਦੇ ਆ। ਜਿਹੜੇ ਆ ਉਹ ਕੌਲੀ ਚੱਟ ਇਦਾਂ ਦੇ ਬਹੁਤ ਹੁੰਦੇ ਆ। ਸੋ ਉਹਨਾਂ ਦੀ ਪਰਵਾਹ ਕੀਤੇ ਬਗੈਰ, ਪਰ ਇਹ ਆ ਵੀ ਓਵਰਆਲ ਇਸ ਦੇ ਖਿਲਾਫ ਹਵਾ ਜਿਹੜੀ ਇਸ ਦੇ ਵੱਲ ਦੀ ਇਸ ਵਾਰ ਨਹੀਂ ਹੈਗੀ। ਅਬ ਕੀ ਵਾਰ ਟਰੰਪ ਸਰਕਾਰ ਦੇ ਨਾਅਰੇ ਲਵਾਉਣ ਵਾਲਾ ਜਿਹੜਾ ਮੋਦੀ ਆ, ਉਹ ਇਸ ਵਾਰ ਉਸ ਨੂੰ ਪ੍ਰੋਟੈਸਟ ਦਾ ਬਹੁਤ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਉਹ ਸਾਹਮਣਾ ਜੀ। ਕਰਨਾ ਪੈ ਰਿਹਾ। ਜੇ ਆਪਾਂ ਪੋਲੀਟੀਕਲ ਫਰੰਟ ਤੇ ਵੀ ਦੇਖੀਏ, ਰਾਜਕਰਮਜੀਤ ਸਿੰਘ ਜੀ, ਜਿਹੜੀ AUKUS ਨਵੀਂ ਬਣੀ ਹੈਗੀ ਆ, ਜਿਹਦੇ ਵਿੱਚ ਆਸਟ੍ਰੇਲੀਆ, UK ਤੇ US ਇਹਨਾਂ ਨੇ ਜਿਹੜਾ ਨਿਊਕਲੀਅਰ ਸਬਮਰੀਨ ਦਾ ਕੀਤਾ ਇਕੱਠਿਆਂ ਨੇ, ਉਹਦੇ ਲਈ ਵੀ ਇੰਡੀਆ ਵਾਲਿਆਂ ਨੇ ਕੁਝ ਮਿੰਨਤਾਂ ਕੀਤੀਆਂ ਵੀ ਸਾਨੂੰ ਵੀ ਵਿੱਚ ਪਾ ਲਓ, ਤੇ ਉਹਨਾਂ ਨੇ ਨਾ ਕਰ ਦਿੱਤੀ ਆ ਵਾਈਟ ਹਾਊਸ ਨੇ, ਨਹੀਂ ਵੀ ਅਸੀਂ ਇਹ ਤਿੰਨੇ ਮੁਲਕ ਇਹਦੇ ਵਿੱਚ ਰਹਿਣਾ ਚਾਹੁੰਦੇ ਹਾਂ। ਜੀ, ਆਲਦੋ ਇਹਨਾਂ ਦਾ ਇੱਕ ਹੋਰ ਸਮਝੌਤਾ ਜਿਹੜੇ 4 ਜਿਹੜੇ ਮੁਲਕਾਂ ਵਾਲਾ ਜਿਹੜਾ ਉਹ ਚੱਲ ਰਿਹਾ ਹੈਗਾ ਆ, ਉਸ ਦੇ ਵਿੱਚ ਜਿਹੜਾ ਰੌਲਾ ਰੱਪਾ ਪੈ ਰਿਹਾ ਆ। ਬਾਈਡਨ ਹੁਣਾਂ ਦਾ ਬਿਆਨ ਉਸ ਦੇ ਉੱਤੇ ਆਇਆ ਆ ਵੀ ਨਹੀਂ, ਇਹ ਜਿਹੜਾ ਮਿਲਟਰੀ ਅਲਾਇੰਸ ਨਹੀਂ ਹੈਗਾ, ਇੱਕ ਰੈਗੂਲਰ ਅਲਾਇੰਸ ਵੀ ਹੈਗਾ ਆ। ਹੁਣ ਦੇਖੋ, ਅਮਰੀਕਾ ਨੇ ਤਾਂ ਜਿਹੜੇ ਵੀ ਉਧਰ ਮੁਲਕ ਆ ਉਹਨਾਂ ਨੂੰ ਵਰਤਣਾ ਹੀ ਵਰਤਣਾ ਆ। ਹੁਣ ਅਫਗਾਨਿਸਤਾਨ ਤੋਂ ਉਹ ਗਏ ਨੇ, ਉਹ ਚੀਨ ਦਾ ਉੱਥੇ ਦਬਦਬਾ ਜ਼ਿਆਦਾ ਨਾ ਹੋਵੇ, ਉਸੇ ਦੇ ਕਰਕੇ ਆਸਟ੍ਰੇਲੀਆ ਦੇ ਨਾਲ ਜਿਹੜਾ ਉਹਨਾਂ ਨੇ ਹੁਣ ਮਿਲਟਰੀ ਅਲਾਇੰਸ ਸਬਮਰੀਨ ਦਾ ਕੀਤਾ ਆ। ਤੇ ਜਾਪਾਨ, ਇੰਡੀਆ ਤੇ ਜਿਹੜਾ ਆ ਉਹਨਾਂ ਨੂੰ ਵੀ ਜਿਹੜਾ ਜੋੜ ਕੇ ਇੱਕ ਹੋਰ ਨਵਾਂ ਫਰੰਟ ਜਿਹੜਾ ਉਹ ਤਿਆਰ ਕਰ ਰਹੇ ਆ। ਆਲਦੋ ਇਹ ਕਹੀ ਜਾ ਰਹੇ ਆ ਵੀ ਇਹ ਮਿਲਟਰੀ ਅਲਾਇੰਸ ਨਹੀਂ ਆ, ਪਰ ਹੁਣ ਆਪਾਂ ਨੂੰ ਇਹ ਨਹੀਂ ਪਤਾ ਵੀ ਅਮਰੀਕਾ ਦੇ ਵਿੱਚ ਬੈਠਾ ਜਿਹੜਾ ਇਹ ਥਿੰਕ ਟੈਂਕ ਆ, ਉਹ ਕੀ ਜਿਹੜਾ ਉਸ ਦੇ ਨਾਲ ਜਿਹੜਾ ਉਹ ਸੋਚ ਰਿਹਾ ਹੋਵੇਗਾ। ਸੋ ਇਹ ਇੱਕ ਕਾਫੀ ਗੁੰਝਲਦਾਰ ਮਸਲਾ ਜਿਹੜਾ ਆ ਉਹ ਰਹਿਣ ਵਾਲਾ ਆ। ਜੀ। ਪਰ ਇਹ ਆ ਵੀ ਓਵਰਆਲ ਮੋਦੀ ਦੇ ਖਿਲਾਫ ਜਿਹੜਾ ਪ੍ਰੋਟੈਸਟ ਆ ਉਹ ਜ਼ੋਰਾਂ ਸ਼ੋਰਾਂ ਦੇ ਉੱਤੇ ਹੋ ਰਿਹਾ। ਜਿੱਥੇ ਵੀ ਜਾ ਰਿਹਾ ਆ ਉਸ ਨੂੰ ਜਿਹੜੇ ਆ ਉਹ ਇਸ ਦੇ ਵਿਰੋਧ ਦੇ ਨਾਅਰੇ ਹੀ ਜਿਹੜੇ ਉਹ ਨਜ਼ਰ ਆ ਰਹੇ ਆ। ਤੇ ਜਿੱਦਾਂ ਆਪਾਂ ਕਿਹਾ ਆ ਵੀ ਬਹੁਤ ਸਾਰੇ ਜਿਹੜੇ ਉਸਦੇ ਜਿਹੜੇ ਉਹ ਕੌਲੀ ਚੱਟ ਜਿਹੜੇ ਉਹ ਆਪਾਂ ਨੂੰ ਉੱਥੇ ਮਿਲ ਜਾਣਗੇ, ਪਰ ਓਬਵੀਅਸਲੀ ਜਿਹੜਾ ਪ੍ਰੋਟੈਸਟ ਦਾ ਸਾਹਮਣਾ ਉਹਨੂੰ ਕਰਨਾ ਪੈ ਹੀ ਰਿਹਾ ਜੀ। ਹੈਗਾ ਆ। ਅਗਲੀ ਖਬਰ ਜਿਹੜੀ ਵਾਸ਼ਿੰਗਟਨ DC ਤੋਂ ਆ ਰਹੀ ਹੈ, ਜਿਹੜੀ ਉਹ ਇੱਕ ਟੈਕਨੋਲੋਜੀ ਕੰਪਨੀ ਆ ਚਾਈਨਾ ਦੀ, ਜਿਹਦੀ CFO ਮੈਂਗ ਵੈਨਜ਼ੋ, ਜਿਸ ਨੂੰ ਜਿਹੜਾ ਅਰੈਸਟ ਕੀਤਾ ਗਿਆ ਸੀ ਕੈਨੇਡਾ ਦੀ ਸਰਕਾਰ ਵੱਲੋਂ, ਉਹ ਹੁਣ ਕੋਰਟ ਦੇ ਵਿੱਚ ਕਹਿੰਦੇ ਪੇਸ਼ ਹੋਣ ਜਾ ਰਹੀ ਆ। ਹੋ ਸਕਦਾ ਉਹਦਾ ਜਿਹੜਾ US ਦੀ ਗਵਰਨਮੈਂਟ ਦੇ ਨਾਲ ਕੋਈ ਨਾ ਕੋਈ ਜਿਹੜਾ ਐਗਰੀਮੈਂਟ ਹੋ ਜਾਵੇ। ਸੋ ਕਿਉਂਕਿ US ਉਸ ਨੂੰ ਐਕਸਟ੍ਰਾਡਾਈਟ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਸੀ, ਕਿਉਂਕਿ ਇਸ ਕੰਪਨੀ ਨੇ ਈਰਾਨ ਦੇ ਨਾਲ ਬਿਜ਼ਨਸ ਕੀਤਾ ਸੀ, ਤੇ ਈਰਾਨ ਨੂੰ ਜਿਹੜਾ ਆ ਬਲੈਕਲਿਸਟ ਕੀਤਾ ਹੋਇਆ ਹੈਗਾ US ਨੇ, ਵੀ ਕੋਈ ਵੀ ਜਿਹੜਾ ਮੁਲਕ ਆ ਉਹਨਾਂ ਦੇ ਨਾਲ ਬਿਜ਼ਨਸ ਨਹੀਂ ਕਰ ਸਕਦਾ। ਉਸ ਨੂੰ ਦਸੰਬਰ 2018 ਦੇ ਵਿੱਚ ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਤੇ ਜਿਹੜਾ ਅਰੈਸਟ ਕੀਤਾ ਗਿਆ ਸੀ। ਜੀ, ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਜਿਹੜੇ ਉਹ ਬੋਲ ਰਹੇ ਸੀ, ਉਹਨਾਂ ਨੇ ਇੱਕ ਵਾਰੀ ਫਿਰ ਬੂਸਟਰ ਸ਼ਾਟਸ ਆ ਉਸ ਨੂੰ ਪ੍ਰਮੋਟ ਕੀਤਾ ਆ। ਉਸ ਨੂੰ ਕਿਹਾ ਵੀ ਜਿਹੜੇ ਫਰੰਟ ਲਾਈਨ ਵਰਕਰਸ ਆ ਤੇ 65 ਸਾਲ ਤੋਂ ਵੱਧ ਦੀ ਉਮਰ ਵਾਲੇ ਤੇ ਜਿਹੜੇ ਅੰਡਰਲਾਈਨਿੰਗ ਜਿਹੜੇ ਹੈਲਥ ਕੰਡੀਸ਼ਨ ਵਾਲੇ ਆ, ਜਿਨ੍ਹਾਂ ਨੇ ਵੈਕਸੀਨ ਵੀ ਜਿਹੜਾ ਲਗਵਾਇਆ ਆ, ਉਹ ਬੂਸਟਰ ਸ਼ਾਟ ਜਿਹੜੇ ਉਹ ਲਗਵਾ ਲੈਣ। ਸੋ ਇਹ ਉਧਰ ਨਾਲ WHO ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਉਹਨਾਂ ਨੇ ਜਿਹੜੀ ਰੈਜਨਰੋਨ ਦੀ ਐਂਟੀਬਾਡੀ ਕਾਕਟੇਲ ਟ੍ਰੀਟਮੈਂਟ ਆ, ਉਸ ਦਾ ਸਮਰਥਨ ਵੀ ਜਿਹੜਾ ਆ ਉਹ ਹੁਣ ਕਰ ਦਿੱਤਾ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਮੁਲਕ ਭਰ ਦੇ ਵਿੱਚ, ਦੁਨੀਆ ਭਰ ਦੇ ਵਿੱਚ ਇਨਫੈਕਟ ਜਿਹੜੇ ਕੋਵਿਡ ਦੇ ਜਿਹੜੇ ਸ਼ਾਟਸ ਆ ਅਜੇ ਪੂਰੀ ਤਰ੍ਹਾਂ ਜਿਹੜੇ ਉਹ ਨਹੀਂ ਪਹੁੰਚ ਰਹੇ, ਪਰ ਹੁਣ
ਜਿਹੜੇ ਇੱਥੇ ਅਮਰੀਕਾ ਦੇ ਵਿੱਚ ਬੂਸਟਰ ਸ਼ਾਟਸ ਆ ਉਹ ਲੱਗਣ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਹੋਣ ਵਾਲੀ ਆ। ਜੀ, ਅਗਲੀ ਖਬਰ ਜਿਹੜੀ ਹੈ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਹੈ। ਕਹਿੰਦੇ ਪਈ ਜਿਹੜਾ ਹੇਤੀ ਮੁਲਕ ਦੇ ਜਿਹੜੇ ਮੂਲ ਦੇ ਲੋਕ ਆ, ਉਹ ਬਾਰਡਰ ਤੇ ਕੋਸ਼ਿਸ਼ ਕਰ ਰਹੇ ਐਂਟਰ ਕਰਨ ਦੀ। USA ਦੇ ਵਿੱਚ 10,000 ਤੋਂ ਵੱਧ ਲੋਕਾਂ ਦੀ ਗਿਣਤੀ ਆ। ਕੁਛ ਲੋਕ ਐਂਟਰ ਵੀ ਕਰ ਗਏ ਆ। ਉਸ ਨੂੰ ਲੈ ਕੇ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ, ਉਹਦੇ ਵਿੱਚ ਹੁਣ ਰਿਫਟ ਨਜ਼ਰ ਆ ਰਹੀ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਬਹੁਤ ਹੀ ਕਲੋਜ਼ਲੀ ਜਿਹੜੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ 'ਚ ਲੋਕ ਹੈਗੇ ਆ। ਕਈ ਕਹਿ ਰਹੇ ਆ ਭਈ ਸਾਰਿਆਂ ਨੂੰ ਅਲਾਓ ਕਰ ਦੇਣਾ ਚਾਹੀਦਾ, ਕਈ ਕਹਿ ਰਹੇ ਆ ਭਈ ਨਹੀਂ, ਉਹਨਾਂ ਨੂੰ ਜਿਹੜਾ ਆ ਐਂਟਰ ਨਹੀਂ ਹੋਣ ਦੇਣਾ ਚਾਹੀਦਾ। ਅੱਜ ਸਵੇਰ ਤੱਕ ਜਿਹੜੀ ਆ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਇਸ ਮਾਮਲੇ 'ਚ ਚੁੱਪੀ ਧਾਰੀ ਹੋਈ ਆ, ਪਰ ਕਹਿੰਦੇ ਵੀ ਬਹੁਤ ਵੱਡਾ ਇਸ਼ੂ ਆ। ਉਹਨਾਂ ਦੀ ਜਿਹੜਾ ਐਡਮਿਨਿਸਟ੍ਰੇਸ਼ਨ ਆ, ਇਹਦੇ ਉੱਤੇ ਇਹ ਅਫੈਕਟ ਕਰੂਗਾ। ਸਿਰਫ ਇਹ ਵਾਈਟ ਹਾਊਸ ਨੇ ਜਿਹੜਾ ਘੋੜੇ ਉੱਥੇ ਵਰਤੇ ਜਾ ਰਹੇ ਸੀ ਬਾਰਡਰ ਪੈਟਰੋਲ ਏਜੰਟਸ ਵੱਲੋਂ, ਉਹਨਾਂ ਨੂੰ ਵਰਤਣ ਤੋਂ ਜਿਹੜਾ ਗਰੇਜ਼ ਕਰ ਦਿੱਤਾ ਆ। ਪਰ ਹਜੇ ਜਿਹੜੇ ਇਹ ਇਮੀਗ੍ਰੈਂਟਸ ਹੈਗੇ ਆ, ਜਾਂ ਅਨਡਾਕੂਮੈਂਟਡ ਕਹਿ ਸਕਦੇ ਆ, ਬਾਰਡਰ ਤੇ ਉਹਨਾਂ ਨੂੰ ਐਂਟਰ ਕਰਨ ਦਿੱਤਾ ਜਾਊਗਾ ਜਾਂ ਡਿਪੋਰਟ ਕਰ ਦਿੱਤਾ ਜਾਊਗਾ, ਇਹਦੇ ਬਾਰੇ ਹਜੇ ਜਿਹੜਾ ਵਾਈਟ ਹਾਊਸ ਆ ਉਹ ਚੁੱਪ ਹੈਗਾ। ਕੁਛ ਕੁ ਫਲਾਈਟਸ ਇਹਨਾਂ ਨੇ ਭੇਜੀਆਂ ਵੀ ਸੀਆਂ 300 ਜਾਣਿਆਂ ਦੀਆਂ। ਉਹ ਜਦੋਂ ਉੱਥੇ ਪਹੁੰਚੀਆਂ, ਉਹਨਾਂ ਨੇ ਪਾਇਲਟ ਵੀ ਕੁੱਟਿਆ। ਜਿਹੜੇ ਨਾਲ ਉਹਨਾਂ ਦੇ ਏਜੰਟ ਗਏ ਸੀ ਬਾਰਡਰ ਪੈਟਰੋਲ ਦੇ, ਉਹਨਾਂ ਨੂੰ ਵੀ ਜਿਹੜਾ ਉਹਨਾਂ ਦੀ ਕੁੱਟਮਾਰ ਕੀਤੀ। ਸੈਨੇਟਰ ਗਰਾਸਲੀ 88 ਸਾਲ ਦਾ ਇਹ ਜਿਹੜਾ ਸਭ ਤੋਂ ਓਲਡੈਸਟ ਰਿਪਬਲਿਕਨ ਸੈਨੇਟਰ ਆ, ਉਹ ਕਹਿੰਦਾ ਵੀ ਮੈਂ 6 ਸਾਲ ਹੋਰ ਸੈਨੇਟਰ ਜਿਹੜਾ ਉਹ ਬਣਨਾ ਆ। ਆਇਓਵਾ ਤੋਂ ਇਹ ਹੈਗੇ ਨੇ। ਬੁੜਿਆਂ ਨੇ ਸਾਰੇ ਪਾਸੇ ਜਿਹੜਾ ਪੋਲੀਟਿਕਸ 'ਚ ਗਾਹ ਜਿਹੜਾ ਆ ਉਹ ਪਾਇਆ ਪਿਆ ਆ। ਜਿਹੜਾ ਇੱਕ ਵਾਰੀ ਆ ਜਾਂਦਾ ਉਹ ਛੱਡਦਾ ਹੈ ਨਹੀਂ। ਉਹੀ ਹਾਲ ਆਪਾਂ ਨੂੰ ਇੱਥੇ ਵੀ ਦੇਖਣ ਨੂੰ ਮਿਲ ਰਿਹਾ। ਇੱਥੇ ਆਪਾਂ ਦੇਖਦੇ ਆ ਵੀ ਕੈਲੀਫੋਰਨੀਆ ਦੇ ਜਿਹੜੇ ਬੁੜੇ ਆ ਸੈਨੇਟਰ, ਉਹਨਾਂ ਨੂੰ ਲੈ ਕੇ ਜਿਹੜੇ ਲੋਕ ਰੌਲਾ ਪਾਉਂਦੇ ਆ ਵੀ ਭਾਈ ਹਟ ਜਾਓ ਹੁਣ, ਵੀ ਛੱਡ ਦੋ ਇਸ ਕੁਰਸੀ ਨੂੰ, ਕਿਸੇ ਨਵੇਂ ਬੰਦੇ ਨੂੰ ਆ ਲੈਣ ਦੋ। ਉਹੀ ਹਾਲ ਜਿਹੜੇ ਦੂਜੇ ਪਾਸੇ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਆ। ਜਿਸ ਨੂੰ ਕਹਿੰਦੇ ਵੀ ਲੱਤ ਲੱਗੀ ਪਈ ਆ ਐਸੀ ਪਾਵਰ ਦੀ, ਉਹ ਹੁਣ ਛੱਡ ਕੇ ਰਾਜੀ ਨਹੀਂ ਹੈਗਾ। ਅੱਜ ਟਵੀਟ ਕਰਕੇ ਉਹਨਾਂ ਨੇ ਇਹ ਕਿਹਾ ਵੀ ਉਹ ਅਗਲੀ ਜਿਹੜੀ 6 ਟਰਮ ਦੀ ਜਿਹੜੀ ਸੈਨੇਟਰ ਦੀ ਹੈਗੀ ਆ, ਉਸ ਦੇ ਲਈ ਰਨ ਕਰ ਰਹੇ। ਕਹਿੰਦੇ ਇਟਸ 4 AM ਇਨ ਆਇਓਵਾ, ਸੋ ਆਈ ਐਮ ਰਨਿੰਗ। ਸੋ ਇਹ ਕਹਿੰਦੇ ਵੀ ਟਵੀਟ ਉਹਨਾਂ ਨੇ ਕਰਕੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਕਹਿੰਦੇ ਵੀ ਇਹ ਕਾਫੀ ਇਹਨਾਂ ਦਾ ਵੱਡਾ ਹੱਥ ਸੀਗਾ। ਜਿਹੜੇ ਕੰਜ਼ਰਵੇਟਿਵ ਫੈਡਰਲ ਜੱਜਿਸ ਆ, ਉਹਨਾਂ ਦੀਆਂ ਕਨਫਰਮੇਸ਼ਨ ਸਿਕਿਉਰ ਜਿਹੜੀਆਂ ਉਹ ਕਰਾਉਣ ਦੇ ਲਈ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿੱਦਾਂ ਦਾ ਰਹਿੰਦਾ ਆ। US ਕਾਂਗਰਸ ਦੇ ਵਿੱਚ ਉਦੋਂ ਤੋਂ ਸਰਵ ਕਰ ਰਿਹਾ ਜਦੋਂ ਜਿਮੀ ਕਾਰਟਰ ਦੀ ਜਿਹੜੀ ਪ੍ਰੈਜ਼ੀਡੈਂਸੀ ਜਿਹੜੀ ਆ ਉਹ ਕਹਿੰਦੇ ਹੁੰਦੀ ਸੀ। ਜੀ, ਬਿਲਕੁਲ ਇਸੇ ਤਰ੍ਹਾਂ ਡਾਇਨ ਫਾਈਨਸਟਾਈਨ ਜਿਹੜੀ ਆ, ਉਹ ਵੀ ਲਗਭਗ 88 ਸਾਲਾਂ ਦੇ ਲਾਗੇ-ਛਾਗੇ ਹੋਈ ਓ ਆ। ਸੋ ਇਹ ਪਤਾ ਨਹੀਂ, ਇਹ ਤਦੇ ਹੀ ਪ੍ਰੈਜ਼ੀਡੈਂਟ ਟਰੰਪ ਉਸ ਟਾਈਮ ਕਹਿੰਦਾ ਸੀ ਵੀ ਇਹ ਟਰਮ ਲਿਮਿਟ ਚਾਹੀਦੀ ਆ ਕਾਂਗਰਸ ਔਰ ਸੈਨੇਟ ਦੇ ਉੱਤੇ। ਤੇ ਪਰ ਉਹਨੂੰ ਪਾਸ ਕੌਣ ਕਰੂਗਾ ਜਦ ਖੁਦ ਉਹ ਆਪ ਉੱਥੇ ਸਾਰੇ ਸੈਨੇਟਰ ਕਾਂਗਰਸ ਹੈਗੇ ਆ। ਤੇ ਅਗਲੀ ਖਬਰ ਜਿਹੜੀ ਆ ਅਫਗਾਨਿਸਤਾਨ ਤੋਂ ਆ ਰਹੀ ਆ। ਜਿਹੜੇ ਤਾਲਿਬਾਨ ਨੇ ਫਿਰ ਉਹੀ ਜਿਹੜੇ ਪੁੱਠੇ ਕੰਮ ਕਹਿੰਦੇ ਕਰਨੇ ਸ਼ੁਰੂ ਕਰ ਦਿੱਤੇ, ਜਿਹੜੇ ਉਹ ਪਹਿਲਾਂ ਕਰ ਰਹੇ ਸੀ। ਤਾਲਿਬਾਨ ਦਾ ਇੱਕ ਜਿਹੜਾ ਫਾਊਂਡਰ ਮੈਂਬਰ ਹੈਗਾ, ਨੂਰੂਦੀਨ ਟੁਰਾਬੀ, ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਿਹਾ ਵੀ ਅਸੀਂ ਸੇਮ ਜਿਹੜੀਆਂ ਸਜ਼ਾਵਾਂ ਆ ਉਹ ਲੈ ਕੇ ਵਾਪਸ ਆ ਰਹੇ ਆ। ਜਿਸ ਤਰ੍ਹਾਂ ਜਿਹੜਾ ਆ ਕਿਸੇ ਨੂੰ ਚੌਂਕ ਦੇ ਵਿੱਚ ਖੜੇ ਕਰਕੇ ਗੋਲੀ ਨਾ ਮਾਰ ਦੇਣਾ, ਕਿਸੇ ਦਾ ਬਾਂਹ ਕੱਟ ਦੇਣੀ, ਕਿਸੇ ਦੀ ਲੱਤ ਕੱਟ ਦੇਣੀ, ਇਹ ਕਹਿੰਦੇ ਭਈ ਅਸੀਂ ਮੁੜ ਕੇ ਇੱਦਾਂ ਦੀਆਂ ਜਿਹੜੀ ਸਜ਼ਾ ਆ ਉਸ ਨੂੰ ਵਾਪਸ ਲੈ ਕੇ ਆ ਰਹੇ ਹਾਂ। ਜੀ, ਐਰੀਜ਼ੋਨਾ ਦੇ ਵਿੱਚ ਜਿਹੜਾ ਆਡਿਟ ਕਰਾਇਆ ਗਿਆ ਸੀ ਇਲੈਕਸ਼ਨ ਦੇ ਜਿਹੜੇ ਰਿਜ਼ਲਟਸ ਦਾ, ਉਸ ਤੇ ਕਹਿੰਦੇ ਵੀ ਜਿਹੜਾ ਡਰਾਫਟ ਇਸ ਟਾਈਮ ਸਾਹਮਣੇ ਆਇਆ ਹੈ ਮੈਰੀਕੋਪਾ ਕਾਊਂਟੀ ਦੇ ਵਿੱਚ, ਉਸ ਨੇ ਇੱਕ ਵਾਰੀ ਫਿਰ ਆਡਿਟ ਦੇ ਵਿੱਚ ਇਹੀ ਜਿਹੜੇ ਪੁਸ਼ਟ ਕੀਤਾ ਆ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਦੀ ਹੀ ਜਿੱਤ ਹੋਈ ਆ। ਜਿਹੜੇ ਟਰੰਪ ਤੇ ਉਹਨਾਂ ਦੇ ਜਿਹੜੇ ਸਾਥੀ, ਉਹਨਾਂ ਦੇ ਦੁਆਰਾ ਜਿਹੜੇ ਝੂਠੇ ਇਹ ਇਲਜ਼ਾਮ ਤੇ ਝੂਠੀਆਂ ਜਿਹੜੇ ਦਾਅਵੇ ਆ, ਉਹ ਬਾਰ-ਬਾਰ ਕਈ ਸਟੇਟਾਂ ਦੇ ਵਿੱਚ ਜਿਹੜੇ ਉਹ ਪੇਸ਼ ਕੀਤੇ ਗਏ ਨੇ, ਤੇ ਉਹ ਹਰ ਥਾਂ ਦੇ ਉੱਤੇ ਮੂੰਹ ਦੀ ਜਿਹੜੀ ਉਹਨਾਂ ਨੇ ਉਹ ਖਾਧੀ ਆ। ਤੇ ਇਹ ਮੈਰੀਕੋਪਾ ਕਾਊਂਟੀ ਦੇ ਵਿੱਚ GOP ਦੇ ਦੁਆਰਾ ਹੀ ਇਸ ਆਡਿਟ ਨੂੰ ਜਿਹੜਾ ਉਹ ਕਰਵਾਇਆ ਗਿਆ ਸੀ, ਤੇ ਇਸ ਆਡਿਟ ਦੇ ਵਿੱਚ ਇੱਕ ਵਾਰੀ ਫਿਰ ਬਾਈਡਨ ਹੁਣਾਂ ਦੀ ਜਿੱਤ ਨੂੰ ਹੀ ਉਹਨਾਂ ਨੇ ਪੁਸ਼ਟੀ ਜਿਹੜੀ ਉਹ ਕੀਤੀ ਹੈਗੀ ਆ। ਕਹਿੰਦੇ ਵੀ ਬਾਈਡਨ ਦੀਆਂ ਸਗੋਂ 99 ਵੋਟਾਂ ਹੋਰ ਇਸ ਕਾਊਂਟ ਤੋਂ ਬਾਅਦ ਦੇ ਵਿੱਚ ਇਹ ਵਧੀਆਂ ਸੀਗੀਆਂ। 1,40,000 ਤੇ 774 ਤੋਂ ਵੱਧ ਕੇ 883 ਦੇ ਉੱਤੇ ਜਿਹੜੀਆਂ ਉਹ
ਪਹੁੰਚ ਗਈਆਂ ਸੀ। ਉੱਧਰ ਇਹਨਾਂ ਦੀ ਜਿਹੜੀ ਰਿਸ਼ਤੇਦਾਰ ਆ ਟਰੰਪ ਹੁਣਾਂ ਦੀ, ਮੈਰੀ ਟਰੰਪ, ਉਹ ਗੱਲਬਾਤ ਕਰਦੇ ਹੋਏ ਉਸ ਨੂੰ ਇਹ ਡਰ ਲੱਗਾ, ਕਹਿੰਦਾ ਵੀ ਜੇ ਟਰੰਪ ਦੁਬਾਰਾ ਰੀ-ਇਲੈਕਟ ਹੋ ਗਿਆ ਤੇ ਇਹਨੇ ਤਾਂ ਮੈਨੂੰ ਗਿੱਟਮੋ ਦੇ ਵਿੱਚ ਜਿਹੜਾ ਉਹ ਘੱਲ ਦੇਣਾ ਆ। ਹੁਣ ਇਹ ਨਹੀਂ ਪਤਾ ਵੀ ਇਸ ਦੇ ਵਿੱਚ ਕਿੰਨੀ ਕੁ ਜਿਹੜੀ ਉਹ ਸੱਚਾਈ ਹੈਗੀ ਆ, ਕੀ ਹੈਗੀ, ਕਿਉਂਕਿ ਬੀਤੇ ਦਿਨਾਂ ਦੇ ਵਿੱਚ ਟਰੰਪ ਹੁਣਾਂ ਨੇ ਆਪਣੀ ਜਿਹੜੀ ਆਈ ਥਿੰਕ ਭਤੀਜੀ ਆ ਤੇ ਨਿਊਯਾਰਕ ਟਾਈਮਸ ਦੇ ਜਿਹੜੇ ਜਰਨਲਿਸਟ ਆ ਤੇ ਉਹਨਾਂ ਨੂੰ ਜਿਹੜਾ ਲਾਸੂਟ ਫਾਈਲ ਕੀਤਾ ਸੀਗਾ ਇਹਨਾਂ ਦੀ ਫਾਈਨੈਂਸ਼ੀਅਲ ਡਾਕੂਮੈਂਟਸ ਆ ਉਹਨਾਂ ਨੂੰ ਲੀਕ ਕਰਨ ਦੇ ਮਾਮਲੇ ਦੇ ਵਿੱਚ। ਜੀ ਜਿਹੜੇ ਮਾਰੀਓ ਕੁਮੋ ਆ, ਉਹਨਾਂ ਦਾ ਹੀ ਜਿਹੜਾ ਬ੍ਰਦਰ ਹੈਗਾ ਆ, ਸੌਰੀ ਐਂਡਰਿਊ ਕੁਮੋ ਦਾ ਬ੍ਰਦਰ ਮਾਰੀਓ ਕੁਮੋ, ਉਸ ਦੇ ਉੱਤੇ ਇੱਕ ਬੀਬੀ ਨੇ ਜਿਹੜੇ ਆ ਚਾਰਜ ਲਾਏ ਹੈਗੇ ਆ ਕ੍ਰਿਸ ਕੁਮੋ ਦੇ ਉੱਤੇ। ਕਹਿੰਦੇ ਵੀ ਉਸਨੇ ਉਸਨੂੰ ਬਹੁਤ ਗਲਤ ਤਰੀਕੇ ਦੇ ਨਾਲ ਸੰਨ 2005 ਦੇ ਵਿੱਚ ਟੱਚ ਕੀਤਾ ਸੀ। ਉਸ ਤੋਂ ਬਾਅਦ ਉਸਨੇ ਈਮੇਲ ਦੇ ਵਿੱਚ ਮਾਫੀ ਵੀ ਮੰਗੀ ਸੀ। ਸਰੋਤਿਆਂ ਨੂੰ ਯਾਦ ਹੋਊਗਾ ਜਿਹੜਾ ਕੁਮੋ ਗਵਰਨਰ ਸੀਗਾ ਨਿਊਯਾਰਕ ਦਾ, ਉਸ ਨੂੰ ਜਿਹੜਾ ਰਿਜ਼ਾਈਨ ਵੀ ਕਰਨਾ ਪਿਆ ਕਿਉਂਕਿ ਕਈ ਬੀਬੀਆਂ ਨੇ ਉਹਦੇ ਉੱਤੇ ਚਾਰਜ ਲਾਏ ਸੀ। ਇਹ ਉਹਦਾ ਜਿਹੜਾ ਬ੍ਰਦਰ ਹੈਗਾ, ਇਹ ਟੀਵੀ ਹੋਸਟ ਹੈਗਾ, ਆਪਾਂ ਸਾਰਿਆਂ ਨੂੰ ਪਤਾ ਹੈਗਾ ਜੀ। ਇਹ ਕੁਮੋ ਭਰਾਵਾਂ ਨੇ ਨਵਾਂ ਹੀ ਜਿਹੜਾ ਇਹ ਕੰਮ ਜਿਹੜਾ ਫੜਿਆ ਆ ਤੇ ਉਹਦੀ ਤਾਂ ਗਵਰਨਰਸ਼ਿਪ ਜਿਹੜੀ ਉਹ ਗਈ ਆ ਤੇ ਹੁਣ ਦੇਖਦੇ ਆ ਵੀ ਉਹਨੂੰ ਕੋਈ ਸਜ਼ਾ ਵਗੈਰਾ ਜਿਹੜੀ ਉਹ ਹੁੰਦੀ ਆ ਕਿ ਨਹੀਂ ਹੁੰਦੀ ਆ। ਤੇ ਇਹ CNN ਵਾਲਾ ਜਿਹੜਾ ਕੁਮੋ ਆ, ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਅੱਗੇ ਜਿਹੜਾ ਉਹ ਬਣਦਾ ਹੈਗਾ ਆ। ਅਗਲੇ ਗੱਲ ਕਰਦੇ ਜਾਈਏ, FBI ਨੇ ਕਹਿੰਦੇ ਗੈਬੀ ਪਟੀਟੋ ਦੇ ਫਿਆਂਸੇ ਜਿਹੜਾ ਬ੍ਰਾਇਨ ਲਾਂਡਰੀ ਹੈਗਾ ਆ, ਉਸ ਦੇ ਖਿਲਾਫ ਅਰੈਸਟ ਵਾਰੰਟ ਜਿਹੜੇ ਉਹ ਜਾਰੀ ਕਰ ਦਿੱਤੇ ਆ। ਇਹ ਮੁੱਦਾ ਜਿਹੜਾ ਹਰਜੋਤ ਸਿੰਘ ਜੀ ਹੁਣ ਇੱਕ ਵੱਖਰੇ ਢੰਗ ਦੇ ਨਾਲ ਵੀ ਭਖ ਰਿਹਾ। ਵਾਇਓਮਿੰਗ ਦੇ ਵਿੱਚ ਜਿੱਥੇ ਇਹ ਚਿੱਟੇ ਮੂਲ ਦੀ ਬੀਬੀ ਆ, ਜਿਸ ਦੀ ਹੋਮੋਸਾਈਡ ਦੀ ਪੁਸ਼ਟੀ ਹੋਈ ਆ ਵੀ ਇਸ ਦਾ ਕਤਲ ਕੀਤਾ ਗਿਆ ਸੀਗਾ ਤੇ ਕਾਫੀ ਜ਼ਿਆਦਾ ਇਸ ਦੀ ਨਿਊਜ਼ ਕਵਰੇਜ ਹੋਈ। ਕਹਿੰਦੇ ਵੀ ਪਿਛਲੇ 9 ਤੋਂ 10 ਸਾਲਾਂ ਦੇ ਵਿੱਚ 700 ਤੋਂ ਵੱਧ ਮੂਲ ਨਿਵਾਸੀ ਔਰਤਾਂ ਆ, ਉਹਨਾਂ ਦਾ ਉੱਥੇ ਕਤਲ ਹੋਇਆ, ਉਹ ਲਾਪਤਾ ਹੋਈਆਂ। ਮੀਡੀਆ ਨੇ ਜਿਹੜੀ ਆ ਉਹਨਾਂ ਦੀ ਸਾਰ ਤੱਕ ਵੀ ਜਿਹੜੀ ਉਹ ਨਹੀਂ ਲਈ। ਇੱਥੋਂ ਤੱਕ ਕਿ ਕੁਛ ਕੁ ਸਾਲ ਪਹਿਲਾਂ ਹੀ ਇੱਕ ਹੋਰ ਮੁੰਡਾ ਉੱਥੇ ਗਾਇਬ ਆ, ਉਸ ਨੂੰ ਲੱਭਣ ਦੇ ਲਈ ਵੀ ਜਿਹੜੀ ਆ ਉਹ ਕੋਸ਼ਿਸ਼ਾਂ ਚੱਲ ਰਹੀਆਂ ਸੀਗੀਆਂ। ਉਸ ਦੀ ਵੀ ਕਿਸੇ ਨੇ ਸਾਰ ਜਿਹੜੀ ਉਹ ਕਹਿੰਦੇ ਨਹੀਂ ਸੀ ਲਈ। ਚੰਗੀ ਗੱਲ ਆ ਵੀ ਇਸ ਦੀ ਆਵਾਜ਼ ਜਿਹੜੀ ਉਹ ਉੱਠੀ ਆ, ਪਰ ਕਹਿੰਦੇ ਆ ਵੀ ਬਾਕੀਆਂ ਦੀ ਵੀ ਆਵਾਜ਼ ਓਨੀ ਹੀ ਜਿਹੜੀ ਉਹ ਜ਼ਰੂਰੀ ਹੈਗੀ ਆ ਜਿੰਨੀ ਇਸ ਕੁੜੀ ਦੀ ਹੈਗੀ ਆ ਵੀ ਇਸ ਦੇ ਕਾਤਲ ਨੂੰ ਜਿਹੜਾ ਆ ਉਹ ਲੱਭਿਆ ਜਾਵੇ। ਸੋ ਇਹ ਵਾਕਿਆ ਹੀ ਕਿਤੇ ਨਾ ਕਿਤੇ ਆਪਾਂ ਨੂੰ ਦੇਖਣ ਨੂੰ ਇਹ ਮਿਲ ਜਾਂਦਾ ਆ ਵੀ ਸਪੈਸੀਫਿਕ ਜਿਹੜੇ ਕੁਛ ਲੋਕ ਆ ਉਹਨਾਂ ਦੇ ਬਾਰੇ ਜਿਹੜੀ ਆ ਉਹ ਚਿੰਤਾ ਜ਼ਿਆਦਾ ਹੁੰਦੀ ਆ ਤੇ ਜਿਹੜੇ ਮੂਲ ਨਿਵਾਸੀ ਆ ਜਾਂ ਕਹਿ ਲਓ ਵੀ ਥੋੜ੍ਹੇ ਆ ਜਿਨ੍ਹਾਂ ਦੀ ਪਰਵਾਹ ਜਿਹੜੀ ਆ ਉਹ ਮੈਜੋਰਟੀ ਵਾਲੇ ਲੋਕ ਨਹੀਂ ਕਰ ਰਹੇ, ਉਹਨਾਂ ਦੀ ਗੱਲ ਜਿਹੜੀ ਉਹ ਕਿਤੇ ਦੱਬੀ ਰਹਿ ਜਾਂਦੀ ਹੈ। ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ ਅੱਗਾਂ ਲੱਗੀਆਂ, ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਐਨਵਾਇਰਮੈਂਟਲਿਸਟ ਹੈਗੇ ਆ, ਜਿਹੜੇ ਐਨਵਾਇਰਮੈਂਟ ਨੂੰ ਪਿਆਰ ਕਰਦੇ ਆ, ਉਹ ਕਹਿੰਦੇ ਭਈ ਪ੍ਰੇਅਰਸ ਕਰ ਰਹੇ ਆ, ਅਰਦਾਸਾਂ ਕਰ ਰਹੇ ਆ ਵੀ ਸਕੁਆਇਰ ਨੈਸ਼ਨਲ ਪਾਰਕ ਦੇ ਵਿੱਚ ਸਭ ਤੋਂ ਪੁਰਾਣੇ ਤੇ ਸਭ ਤੋਂ ਉੱਚੇ ਜਿਹੜੇ ਉੱਥੇ ਟਰੀ ਹੈਗੇ ਆ, ਉਹ ਇਸ ਅੱਗ ਤੋਂ ਬਚ ਜਾਣ। ਜੇ ਵੱਖ-ਵੱਖ ਜਗ੍ਹਾ ਦੇ ਉੱਤੇ ਅੱਗ ਲੱਗੀ ਹੋਈ ਉਹਦੀ ਗੱਲ ਕਰਦੇ ਜਾਈਏ, ਜਿਹੜੀ ਡਿਕਸੀ ਫਾਇਰ ਆ ਉਹ ਹੁਣ 94% ਕੰਟੇਨਡ ਹੈਗੀ ਆ, ਪਰ 9,63,276 ਏਕੜ ਜਿਹੜੀ ਆ ਅੱਗ ਦੀ ਭੇਂਟ ਉੱਥੇ ਏਰੀਆ ਚੜਿਆ ਹੈਗਾ। ਸੋ ਦੇਖ ਲਓ ਵੀ 1 ਮਿਲੀਅਨ ਏਕੜ ਦੇ ਕਰੀਬ ਬਣਦਾ ਆ। ਜਿਹੜੀ ਫਾਨ ਫਾਇਰ ਆ 5850 ਏਕੜ ਉਹਦੇ ਨਾਲ ਸੜੇ ਆ, ਸਿਰਫ 10% ਹੀ ਜਿਹੜੀ ਉਹ ਕੰਟੇਨਡ ਹੋਈ ਹੈਗੀ ਆ। ਜੀ। ਖਬਰ ਇਹ ਆ ਰਹੀ ਆ ਵੀ ਉਹ ਜਿਹੜੇ ਸਭ ਤੋਂ ਜਨਰਲ ਸ਼ਰਮਨ ਟਰੀ ਜਿਹੜਾ ਆ ਉਹ ਬਚ ਗਿਆ ਹੈਗਾ ਆ। ਅੱਗ ਉੱਧਰੋਂ ਦੀ ਲੰਘ ਗਈ ਆ ਤੇ ਇਹਨਾਂ ਦਾ ਜਿਹੜਾ ਉਹ ਬਚਾਅ ਹੋ ਗਿਆ ਆ। ਸੋ ਜਾਇੰਟ ਫੋਰੈਸਟ ਕਹਿੰਦੇ ਆ ਵੀ ਉਹ ਸਰਵਾਈਵ ਕਰ ਗਈ ਆ, ਪਰ ਸਿਕੋਵਾ ਗਰੋਵ ਦੇ ਵਿੱਚ ਜਿਹੜੀਆਂ ਹੋਰ ਥਾਵਾਂ ਦੇ ਉੱਤੇ ਜਿਹੜੀਆਂ ਅੱਗਾਂ ਆ, ਉਹਨਾਂ ਦਾ ਜ਼ਰੂਰ ਡਰ ਜਿਹੜਾ ਹਾਲ ਦੀ ਘੜੀ ਉਹ ਬਣਿਆ ਪਿਆ ਹੈਗਾ ਆ। ਉੱਧਰ ਕਹਿੰਦੇ ਵੀ ਜਿਹੜੇ ਗਵਰਨਰ ਹੈਗੇ ਨੇ ਆਪਣੇ ਕੈਲੀਫੋਰਨੀਆ ਦੇ, ਨਿਊਸਮ, ਉਹਨਾਂ ਨੇ $15 ਬਿਲੀਅਨ ਦੀ ਜਿਹੜੀ ਇਨਵਾਇਰਨਮੈਂਟ ਦੇ ਨਾਲ ਸੰਬੰਧਿਤ, ਕਲਾਈਮੇਟ ਦੇ ਨਾਲ ਸੰਬੰਧਿਤ ਜਿਹੜੀ ਆ ਉਹ ਇੱਕ ਜਿਹੜਾ ਪੈਕੇਜ ਆ, ਵਾਈਲਡ ਫਾਇਰ ਪੈਕੇਜ ਆ, ਉਸ ਨੂੰ ਸਾਈਨ ਕਰ ਦਿੱਤਾ। ਇਹ ਸਿਕੋਵਾ ਨੈਸ਼ਨਲ ਪਾਰਕ ਦੇ ਵਿੱਚ ਹੀ ਸੀਗੇ ਜਿਸ ਟਾਈਮ ਦੇ ਉੱਤੇ ਇਹਨਾਂ ਨੇ ਇਸ ਨੂੰ ਸਾਈਨ ਕੀਤਾ ਹੈਗਾ ਆ। ਜੀ। ਕੋਸਕੋ ਤੋਂ ਖਬਰ ਆ ਰਹੀ ਹੈ। ਕੋਸਕੋ ਦੇ ਜਿਹੜੇ CEO ਰਿਚਰਡ ਜਲਾਂਟੀ, ਆਪਾਂ ਪਿਛਲੇ ਦਿਨਾਂ 'ਚ ਵੀ ਕਵਰ ਕੀਤਾ ਸੀ। ਉਹਨਾਂ ਨੇ ਇਹ ਕਿਹਾ ਆ ਵੀ ਇੱਕ ਵਾਰੀ ਫਿਰ ਟਾਇਲਟ ਪੇਪਰਸ, ਕਲੀਨਿੰਗ ਸਪਲਾਈਜ਼, ਬੋਟਲਡ ਵਾਟਰ, ਇਹਨਾਂ ਦੀ ਸ਼ਾਰਟੇਜ ਆ ਗਈ ਆ।
ਉਹ ਫਿਰ ਸੇਮ ਉਹੀ ਪਾਲਿਸੀ ਲਾਗੂ ਕਰਨ ਜਾ ਰਹੇ ਆ ਜਿਹੜੀ ਪਿਛਲੇ ਸਾਲ ਕੀਤੀ ਸੀ। ਲਿਮਿਟ ਕਰ ਦੂਗੇ ਜਦੋਂ ਵੀ ਤੁਸੀਂ ਲੈਣ ਜਾਂਦੇ ਆ ਵੀ ਇੱਕ ਬਕਸਾ ਹੀ ਲੈ ਸਕਦੇ ਆ ਜਾਂ ਇਸ ਤਰ੍ਹਾਂ। ਸੋ ਇਹ ਕਹਿੰਦੇ ਵੀ ਜਿਹੜੀ ਸ਼ਾਰਟੇਜ ਆਈ ਆ ਇਹ ਸਿਰਫ ਇਹਦਾ ਮੇਨ ਕਾਰਨ ਤਾਂ ਉਹ ਇਹ ਦੱਸ ਰਹੇ ਆ ਵੀ ਟਰੱਕਿੰਗ ਸ਼ਾਰਟੇਜ ਕਰਕੇ ਆ, ਪਰ ਇਹ ਨਹੀਂ ਪਤਾ ਵੀ ਇਹ ਜਾਣ ਕੇ ਕਰ ਰਹੇ ਹੈਗੇ ਆ। ਪਰ ਪਿਛਲੀ ਵਾਰੀ ਵੀ ਆਪਾਂ ਦੇਖਿਆ ਸੀ ਬਹੁਤ ਟਾਇਲਟਸ ਪੇਪਰ ਨੂੰ ਲੈ ਕੇ ਬਹੁਤ ਜਿਹੜਾ ਵੱਡਾ ਇੱਕ ਇਸ਼ੂ ਜਿਹੜਾ ਬਣਿਆ ਸੀ USA ਦੇ ਵਿੱਚ। ਜੀ ਉਦੋਂ ਤਾਂ ਸਪਲਾਈ ਦੀ ਜਿਹੜੀ ਕਹਿ ਲਓ ਵੀ ਪਿੱਛੇ ਮਟੀਰੀਅਲ ਦੀ ਘਾਟ ਸੀ, ਇਸ ਵਾਰ ਸਪਲਾਈ ਚੇਨ ਦੀ ਪ੍ਰੋਬਲਮ ਜਿਹੜੀ ਆ ਉਹ ਦੱਸੀ ਜਾ ਰਹੀ ਆ। ਵੈਸੇ ਤਾਂ ਇਹਨਾਂ ਨੂੰ ਕੋਈ ਫਾਇਦਾ ਤਾਂ ਨਹੀਂ ਹੋਣਾ ਸ਼ਾਰਟੇਜ ਜਿਹੜੀ ਆ ਖੁਦ ਜਿਹੜੀ ਉਹ ਕਰਕੇ, ਲੋਕਾਂ ਦੇ ਵਿੱਚ ਇਨਫੈਕਟ ਡਰ ਉਹ ਚੀਜ਼ ਜਿਹੜੀ ਉਹ ਜ਼ਰੂਰ ਵੱਧ ਜਾਂਦੀ ਆ ਵੀ ਖੌਰੇ ਪਤਾ ਨਹੀਂ ਕੀ ਹੋਣਾ ਹੈ। ਨਵੇਂ ਜਿਹੜੇ COVID-19 ਦੇ ਜਿਹੜੇ ਪ੍ਰੈਡਿਕਟਰ ਮਾਡਲਸ ਹੈਗੇ ਆ ਉਹ ਕਹਿ ਰਿਹਾ ਵੀ ਆਉਂਦੀ ਮਾਰਚ ਤੱਕ ਕੋਵਿਡ ਕਾਫੀ ਪੱਧਰ ਤੱਕ ਕਾਫੀ ਕੰਟਰੋਲ ਜਿਹੜਾ ਆ ਕਹਿੰਦੇ ਵੀ ਹੋ ਸਕਦਾ ਹੈ। ਜਿਹੜੇ ਨਵੇਂ ਮਾਡਲਸ ਆ ਉਹਨਾਂ ਦੀਆਂ ਪ੍ਰੈਡਿਕਸ਼ਨਸ ਕਿਆਸ ਰਹੀਆਂ ਭਵਿੱਖਬਾਣੀਆਂ ਜਿਹੜੀਆਂ ਉਹ ਆਈਆਂ ਆ ਇਹ ਹੁੰਦੀਆਂ ਹੈ ਕਿ ਨਹੀਂ, ਇਹ ਦੇਖਣ ਵਾਲੀ ਗੱਲ ਰਹੂਗੀ। ਸੋ ਮਾਰਚ ਨੂੰ ਕੋਈ ਬਹੁਤੇ ਜਿਹੜੇ ਉਹ ਗੋਡੇ ਤਾਂ ਨਹੀਂ ਰਹਿ ਗਏ, ਥੋੜ੍ਹੇ ਮਹੀਨੇ ਹੋਰ ਹੈਗੇ ਆ। ਚਲੋ ਉਮੀਦ ਕਰਦੇ ਹਾਂ ਵੀ ਉਦੋਂ ਤੱਕ ਵੈਕਸੀਨੇਸ਼ਨ ਰੇਟਸ ਜਿਹੜੇ ਆ ਹੋਰ ਤਾਂ ਨੂੰ ਜਿਹੜੇ ਉਹ ਜਾਣਗੇ। ਪਰ ਹਾਲ ਦੀ ਘੜੀ ਉਹ ਮਾਰਚ ਇਹਦੇ ਦੂਰ ਆ, ਅਜੇ 1 ਅਕਤੂਬਰ ਲਾਗੇ ਆ। ਰੀਜ਼ਨ ਉਹਦੇ ਵਿੱਚ ਇਹ ਆ ਵੀ ਗੌਰਮੈਂਟ ਸ਼ਟ ਹੋਣ ਦਾ ਖਤਰਾ ਅਜੇ ਵੀ ਪੂਰੀ ਤਰ੍ਹਾਂ ਜਿਹੜਾ ਉਹ ਉਹਦੇ ਬੱਦਲ ਜਿਹੜੇ ਮੰਡਰਾ ਰਹੇ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਕੀ ਬਣਦਾ ਹੈ। ਹਾਲ ਦੀ ਘੜੀ ਰਿਪਬਲਿਕਨਸ ਵੀ ਜਿਹੜੇ ਆ ਉਹ ਆਪਣੀ ਗੱਲ ਤੋਂ ਟਸ ਤੋਂ ਮਸ ਜਿਹੜੇ ਆ ਉਹ ਨਹੀਂ ਹੋ ਰਹੇ। ਤੇ ਹੁਣ ਸਮਾਂ ਸਮਾਪਤ ਹੈ ਜੀ, ਮਿਲਦੇ ਹਾਂ ਹਰਜੋਤ ਸਿੰਘ ਜੀ ਆਪਾਂ ਫਿਰ ਅਗਲੀ ਵਾਰ ਸ਼ਾਮ ਨੂੰ 5:40 ਦੇ ਉੱਤੇ। ਤੇ ਉਦੋਂ ਤੱਕ ਲਈ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।